ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ ਤੇ ਤਾਂ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੀ ਹੈ। ਨਿਮਾ ਸਹੋਤਾ ਹੁਣਾਂ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰੀਏ ਜੇਕਰ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਆਉਂਦੇ ਆ ਤੇ ਉਧਰ ਵਿਸ਼ਵ ਗੁਰੂ ਦੇ ਵਿਸ਼ਵ ਲੀਡਰ ਮੋਦੀ ਹੋਣੀ ਪੀਸ ਦੀ ਅਪੀਲ ਕਰ ਰਹੇ ਨੇ ਜੀ। ਬਿਲਕੁਲ ਉਹਨਾਂ ਨੇ ਕਿਹਾ ਕਿ ਹਰ ਮੁੱਦੇ ਦਾ ਹੱਲ ਸਿਰਫ ਆਰਮੀ ਨਹੀਂ ਤੇ ਨਾਲ ਉਹਨਾਂ ਨੇ ਕਿਹਾ ਕਿ ਬਈ ਅਸਲ ਦੇ ਵਿੱਚ ਨਿਯਮ ਕਾਨੂੰਨ ਸੰਵਾਦ ਅਤੇ ਕੂਟਨੀਤੀ ਹੀ ਕਿਸੇ ਵੀ ਸੰਘਰਸ਼ ਨੂੰ ਸੁਲਝਾਉਣ ਦੇ ਵਿੱਚ ਸਹੀ ਮਾਰਗ ਹੈ। ਇਹ ਗੱਲ ਉਹਨਾਂ ਨੇ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੱਬ ਦੇ ਨਾਲ ਇੱਕ ਜੁਆਇੰਟਲੀ ਜਿਹੜੀ ਪੀਸੀ ਕੀਤੀ ਆ ਉਹਦੇ ਵਿੱਚ ਕਹੀ ਆ ਤੇ ਨਾਲ ਕਿਹਾ ਕਿ ਜੋ ਸੰਸਾਰਕ ਸੰਸਥਾਵਾਂ ਹੈ ਉਹਨਾਂ ਦਾ ਸੁਧਾਰਨਾ ਸਿਰਫ ਜ਼ਰੂਰੀ ਹੈ ਬਲਕਿ ਬਹੁਤ ਜਲਦੀ ਕਰਨਾ ਹੋਏਗਾ ਤੇ ਨਾਲ ਹੀ ਹਰ ਰੂਪ ਦੇ ਵਿੱਚ ਅੱਤਵਾਦ ਨੂੰ ਜੜ ਤੋਂ ਖਤਮ ਕਰਨਾ ਸਾਡੀ ਪ੍ਰਤੀਬੱਧਤਾ ਰਹੇਗੀ। ਤਾਂ ਦੇਖੋ ਗੱਲ ਇਹ ਆ ਕਿ ਬੋਲੇ ਨੇ ਪ੍ਰਧਾਨ ਮੰਤਰੀ, ਚਲੋ ਠੀਕ ਆ, ਹਰ ਵਾਰ ਗੱਲ ਤੇ ਉਹ ਸ਼ਾਂਤੀ ਦੀ ਕਰਦੇ ਆ ਪਰ ਸ਼ਾਂਤੀ ਲਈ ਉਹ ਕਿੰਨਾ ਕੁ ਯਤਨ ਕਰਦੇ ਹੋ ਤੁਸੀਂ ਵੇਖਿਆ ਹੋਣਾ ਕਿ ਇਜ਼ਰਾਈਲ ਜਿਹੜਾ ਕਿ ਅਮਰੀਕਾ ਦਾ ਤੁਸੀਂ ਕਹਿ ਲਓ ਕਿ ਦੂਸਰਾ ਰੂਪ ਹੀ ਆ ਮਿਡਲ ਈਸਟ ਦਾ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਸਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਦਾ ਕੰਟਰੋਲ ਰੂਮ ਹੈ ਜੀ ਇਸ ਖਿੱਤੇ 'ਚ ਆਪਣੀ ਅਜ਼ਾਰੇਦਾਰੀ ਕਾਇਮ ਰੱਖਣ ਵਾਸਤੇ ਇੱਕ ਸਾਂਧਿਆ ਜੀ। ਤੇ ਉਸ ਇਜ਼ਰਾਈਲ ਦੇ ਵਿਜ਼ਿਟ ਤੇ ਜਾਂਦੇ ਨੇ ਬਿਲਕੁਲ ਜੰਗ ਜਦੋਂ ਐਨ ਕਹਿ ਲਓ ਮਾਣ ਤੇ ਸੀ ਤੇ ਸ਼ਾਂਤੀ ਤੇ ਫਿਰ ਆਪੇ ਹੀ ਪਈ। ਠੀਕ ਆ। ਅੱਛਾ, ਗੱਲ ਇਹ ਆ ਕਿ ਜਦ ਅੱਜ ਇਹ ਬੋਲੇ ਨੇ ਕਿ ਚਲੋ ਪੀਸ ਲਈ ਵੀ ਪੈਗਾਮ ਜਿਹੜਾ ਹੈ ਉਹ ਠੀਕ ਆ, ਪ੍ਰਧਾਨ ਮੰਤਰੀ ਭਾਰਤ ਵਰਗੇ ਦੇਸ਼ ਦਾ ਉਹ ਵੀ ਪ੍ਰਧਾਨ ਮੰਤਰੀ ਚ ਦੇਵੇ ਤੇ ਬਿਹਤਰ ਆ, ਪਰ ਪੀਸ ਵਾਸਤੇ ਤੁਸੀਂ ਕੀ ਕੁਝ ਕੀਤਾ ਫਿਲਿਸਤੀਨ? ਅੱਛਾ, ਭਾਰਤ ਦਾ ਜਿਹੜਾ ਰਵਾਇਤੀ ਸਟੈਂਡ ਸੀ ਤੁਸੀਂ ਉਹਦੇ ਤੋਂ ਉਖੜ ਕੇ ਜਿਸ ਤਰ੍ਹਾਂ ਫਿਲਿਸਤੀਨ ਦੇ ਵਿੱਚ ਕਹਿ ਲਓ ਕਿ ਉਹਨਾਂ ਦੀ ਨਸਲਕੁਸ਼ੀ ਕਰ ਦਿੱਤੀ ਗਈ, ਤੁਸੀਂ ਤੇ ਉਦੋਂ ਵੀ ਪੀਸ ਹੀ ਕਿਹਾ ਤੇ ਖਲੋਤੇ ਹੋ ਨਸਲਕੁਸ਼ੀ ਕਰਨ ਵਾਲੇ ਦੇ ਨਾਲ। ਪੀਸ ਉਦੋਂ ਵੀ ਹੈ, ਮਤਲਬ ਅਫਗਾਨਿਸਤਾਨ ਦੇ ਨਾਲ ਵੀ ਸੀ ਤੁਹਾਡੇ ਤਾਲੁਕਾਤ, ਅਮਰੀਕਾ ਦੇ ਨਾਲ ਵੀ ਸੀ, ਹੁਣ ਤਾਲਿਬਾਨ ਦੇ ਨਾਲ ਵੀ ਤੁਸੀਂ ਬਣਾਉਂਦੇ ਪਏ ਹੋ। ਗੱਲ ਫਿਰ ਕੂਟਨੀਤੀ ਦੀ ਆਉਂਦੀ ਆ ਨਾ। ਬਿਲਕੁਲ। ਈਰਾਨ ਅੱਜ ਦੇਖ ਲਓ ਕਿੱਥੇ ਖਲੋਤਾ, ਕਿੱਥੇ ਈਰਾਨ ਵਰਗਾ ਕੋਈ ਮਿੱਤਰ ਮੁਲਕ ਹੀ ਨਹੀਂ ਸੀ। ਤੋ ਗੱਲ ਇਹ ਹੈ ਕਿ ਤੁਹਾਡੀ ਪੀਸ ਵਾਸਤੇ ਚਾਰਾਜੋਈ ਕੀਤੀ ਕੋਈ ਮਾੜੀ ਗੱਲ ਨਹੀਂ, ਨਾ ਭਾਵਨਾ ਮਾੜੀ ਹੈ, ਪਰ ਤੁਸੀਂ ਪੀਸ ਲਈ ਕੀ ਕੀਤਾ? ਤੁਹਾਡੀਆਂ ਜਿਹੜੀਆਂ ਤਰਜੀਹਾਂ ਹੋਣੀਆਂ ਚਾਹੀਦੀਆਂ ਸੀ ਕਿ ਜ਼ਾਲਮ ਨੂੰ ਜ਼ਾਲਮ ਨਾ ਵੀ ਕਹਿ ਸਕਦੇ ਪਰ ਘੱਟੋ ਘੱਟ ਉਹਦੇ ਨਾਲ ਖਲੋਂਦੇ ਤੇ ਨਾ। ਬਿਲਕੁਲ ਉਹਦੇ ਨਾਲ ਖਲੋਂਦੇ ਤੇ ਨਾ। ਭਾਰਤ ਦਾ ਤਾਂ ਤੁਸੀਂ ਜਿਹੜਾ ਰਵਾਇਤੀ ਸਟੈਂਡ ਸੀ ਉਹਦੇ ਤੋਂ ਬਿਲਕੁਲ ਉਲਟਾ ਗੇੜ ਦਿੱਤਾ ਹੈ। ਤਾਂ ਖੈਰ ਹੁਣ ਆਪਾਂ ਦੇਖਦੇ ਹਾਂ ਅੱਗੇ ਇਸ ਅਪੀਲ ਦਾ ਕਿੰਨਾ ਕੁ ਅਸਰ ਹੁੰਦਾ ਹੈ, ਪਰ ਇੱਕ ਗੱਲ ਬੜੀ ਮਹੱਤਵਪੂਰਨ ਆ ਜੀ ਜਿਹੜੀ ਇਹਦੇ ਵਿੱਚ ਨੋਟੇਬਲ ਆ ਕਿ ਤੁਸੀਂ ਵੇਖੋ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਆ ਕਿ ਨੇਵਲ ਐਕਸਰਸਾਈਜ਼ ਤੋਂ ਜਿਹੜੀ ਇਹਨਾਂ ਦੀ ਵਾਰਸ਼ਿਪ ਪਰਤ ਰਹੀ ਸੀ ਵਿਸ਼ਾਖਾਪਟਨਮ ਇੰਡੀਆ ਤੋਂ, ਉਸਨੂੰ ਜਿਸ ਤਰ੍ਹਾਂ ਹਿੰਦ ਮਹਾਸਾਗਰ ਦੇ ਵਿੱਚ ਅਮਰੀਕਨਸ ਨੇ ਪਣਡੁੱਬੀ ਦੇ ਜ਼ਰੀਏ ਜੋ ਉਹਨਾਂ ਦਾ ਟਰਪੀਡੋ ਸਿਸਟਮ ਹੁੰਦਾ ਹੈ ਉਹਦੇ ਨਾਲ ਜਿਹੜਾ ਨੁਕਸਾਨ ਕੀਤਾ ਉਸ ਵਾਰਸ਼ਿਪ ਦਾ, ਪੂਰੀ ਦੁਨੀਆ ਸਵਾਲ ਕਰ ਰਹੀ ਆ
ਕਿ ਹਿੰਦ ਮਹਾਸਾਗਰ ਦੇ ਵਿੱਚ ਪਣਡੁੱਬੀ ਦੇ ਨਾਲ ਇੰਡੀਆ ਦਾ ਇੱਕ ਤਰ੍ਹਾਂ ਨਾਲ ਮਹਿਮਾਨ ਨੇਵਲ ਐਕਸਰਸਾਈਜ਼ 'ਚ ਹਿੱਸਾ ਲੈਣ ਵਾਲਾ ਵਾਰਸ਼ਿਪ ਜੇ ਡੁਬੋਇਆ ਗਿਆ ਤਾਂ ਇੰਡੀਆ ਉਹਦੇ ਤੇ ਕੀ ਕਹੇਗਾ? ਕੁਝ ਵੀ ਨਹੀਂ ਕਹੇਗਾ। ਪ੍ਰਧਾਨ ਮੰਤਰੀ ਤੇ ਬੋਲੇਗਾ ਹੀ ਨਹੀਂ। ਪ੍ਰਧਾਨ ਮੰਤਰੀ ਤੇ ਸਾਡਾ ਬਿਲਕੁਲ ਨਿਲੱਜ ਹੋ ਕੇ ਇਹਨਾਂ ਚੀਜ਼ਾਂ ਤੋਂ ਬਾਈਪਾਸ ਹੋ ਜਾਂਦਾ ਹੈ ਜੀ, ਨਿਲੱਜ ਹੋ ਕੇ ਬਿਲਕੁਲ, ਜਦ ਕਿ ਦੁਨੀਆ 'ਚ ਦੇਖ ਰਹੀ ਸੀ। ਈਰਾਨ ਦੇ ਤੇ ਅੱਜ ਥਿੰਕ ਟੈਂਕ ਨੇ ਸਿੱਧਾ ਹੀ ਕਹਿਤਾ, ਉਹਨਾਂ ਕਿਹਾ ਕਿ ਇੰਡੀਆ ਦੇ ਨਾਲ ਸਾਡੇ ਸੰਸਕ੍ਰਿਤ ਇਤਿਹਾਸਕ ਸਾਰੇ ਤਾਲੁਕਾਤ ਸੀ, ਪਰ ਅੱਜ ਕੱਲ ਇਹ ਐਪਸਟੀਨ ਗੈਂਗ ਦੇ ਨਾਲ ਖੜੇ ਨੇ। ਉਹਨਾਂ ਨੇ ਇਹ ਸ਼ਬਦ ਇਸਤੇਮਾਲ ਕੀਤੇ ਉਹਨਾਂ ਦੇ ਥਿੰਕ ਟੈਂਕ ਨੇ। ਸੋ ਇਹ ਸਾਨੂੰ ਅੰਦਰ ਝਾਤ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਭਾਈ ਤੁਸੀਂ ਕਿੱਥੇ ਖਲੋਤੇ ਹੋ, ਔਰ ਅੱਜ ਖਮਿਆਜ਼ਾ ਵੀ ਕੀ ਭੁਗਤਣਾ ਪੈ ਰਿਹਾ ਕਿ ਤੁਹਾਡੇ ਇੱਥੇ ਤੇਲ ਦੀਆਂ ਕੀਮਤਾਂ ਬਾਰੇ ਅੰਦਾਜ਼ੇ ਲਾਏ ਜਾ ਰਹੇ। ਅੱਜ ਖੁਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਈ ਦੇਖੋ ਜੀ, ਤੇਲ $120 ਨੂੰ ਪਹੁੰਚ ਗਿਆ ਹੈ, ਜੰਗ ਤੁਰੰਤ ਰੋਕਣ ਦੀ ਲੋੜ ਆ। ਤੇ ਭਾਈ ਤੁਸੀਂ ਕੀ ਕੀਤਾ? ਇਸ ਜੰਗ ਨੂੰ ਹੋਣ ਹੀ ਨਾ ਦਿੰਦੇ, ਉਹਦੇ ਵਾਸਤੇ ਤੁਸੀਂ ਕੀ ਕੀਤਾ? ਤੇ ਦੂਜੀ ਗੱਲ ਆ ਕਿ ਈਰਾਨ ਨੇ ਸਟ੍ਰੇਟ ਆਫ ਹਾਰਮੁਜ਼ ਤੋਂ ਤੁਹਾਨੂੰ ਬਲੌਕ ਕਰਤਾ, ਚਾਈਨਾ ਲਈ ਰਾਹ ਖੋਲ ਦਿੱਤੇ। ਚਾਈਨਾ ਕੋਲ ਵਿਕਲਪ ਵੀ ਆ, ਬਦਲ ਵੀ ਆ, ਤੁਹਾਡੇ ਕੋਲ ਸਾਰਾ ਕੁਝ ਲੁੱਟਿਆ ਪੁੱਟਿਆ ਗਿਆ। ਬਿਲਕੁਲ। ਪਰ ਨਹੀਂ, ਇਹਨਾਂ ਗੱਲਾਂ ਦਾ ਇਹ ਜਵਾਬ ਨਹੀਂ ਦਿੰਦੇ। ਜਲੇਬੀ ਕਰਕੇ ਬਸ ਪ੍ਰੈਸ ਕਾਨਫਰੰਸ ਕਰਕੇ ਚੱਲਦੇ ਬਣਦੇ ਨੇ ਸਾਹਿਬ। ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਰਣਜੀਤ ਇਨਕਾਊਂਟਰ ਮਾਮਲੇ ਦੇ ਵਿੱਚ ਪੁਲਿਸ ਬੁਰੀ ਫਸ ਗਈ ਹੈ। ਅੱਜ ਕਹਿੰਦੇ ਕੋਰਟ ਨੇ ਸੋ ਮੋਟੋ ਲੈਂਦਿਆਂ ਹੋਇਆਂ ਡੀਜੀਪੀ ਸਾਹਿਬ ਨੂੰ ਤਲਬ ਕਰ ਲਿਆ, ਮਾਫ ਕਰਨਾ ਕਾਰਜਕਾਰੀ ਡੀਜੀਪੀ ਸਾਹਿਬ ਨੂੰ। ਬਿਲਕੁਲ, ਇਹ ਗੱਲ ਤੁਸੀਂ ਬੜੀ ਪਿਆਰ ਨਾਲ ਕਹਿੰਦੇ ਹੋ ਕਿ ਮਾਫ ਕਰਨਾ ਜੀ, ਕਾਰਜਕਾਰੀ ਡੀਜੀਪੀ। ਹਾਂਜੀ, ਅਸੀਂ ਕਈ ਵਾਰ ਭੁੱਲ ਜਾਂਦੇ ਮੀਡੀਆ ਭੁੱਲ ਗਿਆ ਨਾ, ਮੀਡੀਆ ਭੁੱਲ ਗਿਆ। ਅੱਜ ਕੱਲ ਕੋਈ ਨਹੀਂ ਲਿਖਦਾ ਕਾਰਜਕਾਰੀ, ਸਿੱਧਾ ਡੀਜੀਪੀ ਲਿਖਦੇ ਨੇ। ਹਾਂਜੀ, ਮੈਨੂੰ ਲੱਗਦਾ ਸਰਕਾਰ ਵੀ ਭੁੱਲ ਗਈ ਆ। ਤੈਨੂੰ ਭੁੱਲ ਜਾਈਏ ਸਾਡੀ ਕੀ ਮਜਾਲ, ਮੁੰਡਿਆਂ ਨੂੰ ਤੂੰ ਪੱਟਿਆ ਤੇ ਤੈਨੂੰ ਪੱਟਿਆ 16ਵੇਂ ਸਾਲ। ਤੇ ਬਈ ਗੱਲ ਇਹ ਆ ਕਿ ਚੰਗੀ ਗੱਲ ਆ, ਤੁਸੀਂ ਯਾਦ ਕਰਵਾਉਂਦੇ ਹੋ, ਪਰ ਡੀਜੀਪੀ ਸਾਹਿਬ ਦੇ ਤੇ ਮੇਰੇ ਖਿਆਲ ਦੇ ਨਾਲ ਜਿਹੜਾ ਕਾਰਜਕਾਲ ਆ, ਇਹਦਾ ਇੱਕ ਹਿੱਸਾ ਤੇ ਹਾਈ ਕੋਰਟ ਦੇ ਵਿੱਚ ਸਾਨੂੰ ਤੇਰੇ ਸ਼ਹਿਰ ਦੇ ਆ ਗੇੜਿਆਂ ਨੇ ਖਾ ਲਿਆ, ਹਾਈ ਕੋਰਟ ਦੇ ਗੇੜਿਆਂ ਨੇ ਖਾ ਲਿਆ। ਵੇਖੋ, ਜਦੋਂ ਟਾਈਮ ਮਾੜਾ ਹੋਵੇ ਨਾ, ਕਹਿੰਦੇ ਉੱਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ ਹੈ, ਦਹੀਂ ਦੇ ਫੁੱਟ ਨਾਲ ਦੰਦ ਟੁੱਟ ਜਾਂਦਾ ਹੈ। ਐਸੀ ਹੀ ਹਾਲਤ ਪੰਜਾਬ ਪੁਲਿਸ ਦੀ ਆ। ਵਧੀਆ ਐਨਕਾਊਂਟਰ ਕਰੀ ਜਾਂਦੇ ਸਨ, ਆਕਾ ਬੌਸ ਇਹਨਾਂ ਦੀ ਪਿੱਠ ਥਪਥਪਾਈ ਜਾਂਦੇ ਸੀ, ਸਭ ਕੁਛ ਆ। ਪਰ ਐਸਾ ਮਾੜਾ ਟਾਈਮ ਆਇਆ ਕਿ ਰਣਜੀਤ ਨੂੰ ਮੁਕਾਬਲੇ 'ਚ ਮਾਰ ਕੇ ਪੰਜਾਬ ਪੁਲਿਸ ਨੇ ਆਪਦਾ ਜਿਹੜਾ ਸਿਲਸਿਲਾ ਸੀ ਸਾਰਾ ਉਹ ਹੀ ਸਵਾਲਾਂ 'ਚ ਕਟਹਿਰੇ 'ਚ ਖੜਾ ਨਹੀਂ ਕਰਵਾਇਆ, ਬਲਕਿ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਨੈਸ਼ਨਲ ਲੈਵਲ ਦਾ ਉੱਥੋਂ ਤੱਕ ਵੀ ਕਹਾਣੀ ਪੁੱਜ ਗਈ ਆ। ਤਾਂ ਨਿਕਲਣਾ ਬੜਾ ਮੁਸ਼ਕਲ ਹੋ ਗਿਆ ਜੀ। ਹਾਈ ਕੋਰਟ ਨੇ ਸਵੈ ਨੋਟਿਸ ਲਿਆ। ਕਮਾਲ ਦੀ ਗੱਲ ਹੈ ਕਿ ਅੱਜ ਹੀ ਜੇਲ੍ਹ ਇੰਟਰਵਿਊ ਦੀ ਸੁਣਵਾਈ ਹੋਣੀ ਸੀ, ਨਾਲ ਹੀ ਇਹ ਸੁਣਵਾਈ ਹੋ ਗਈ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ, ਮ੍ਰਿਤਕ ਰਣਜੀਤ ਦੀ ਮਾਤਾ ਜਿਹੜੀ ਹੈ ਉਹ ਵੀ ਪਾਰਟੀ ਬਣ ਕੇ ਉੱਥੇ ਖਲੋ ਗਈ ਕੋਰਟ ਦੇ ਵਿੱਚ, ਝੋਲੀ ਅੱਡ ਕੇ, ਕਿ ਮੇਰੀ ਝੋਲੀ ਦੇ ਵਿੱਚ ਜਾਂ ਤੇ ਰਿਟਾਇਰਡ ਜੱਜ ਦੀ ਇਨਕੁਆਰੀ ਪਾਈ ਜਾਵੇ ਜਾਂ ਸੀਬੀਆਈ ਦੀ ਇਨਕੁਆਰੀ ਪਾਈ ਜਾਵੇ। ਕੋਰਟ ਉਹਨੂੰ ਵੀ ਕੰਸੀਡਰ ਕਰ ਰਹੀ ਆ। ਹੁਣ ਇੱਧਰ ਇੱਕ ਵਿਸਥਾਰਤ ਹਲਫਨਾਮਾ ਮੰਗਿਆ ਗਿਆ ਕਿ ਲਿਆਓ, ਔਰ ਮੂੰਹ ਜ਼ਬਾਨੀ ਕਹਿ ਲਓ ਜਾਂ ਵਰਬਲੀ ਕਹਿ ਲਓ, ਹੁਣ ਪਤਾ ਨਹੀਂ ਲਿਖਤੀ ਹੈ, ਜੋ ਮੀਡੀਆ 'ਚ ਟਿੱਪਣੀਆਂ ਆ ਰਹੀਆਂ ਤਾਂ ਉੱਥੇ ਟੁੱਟ ਕੇ ਪੈ ਗਏ। ਹਾਈ ਕੋਰਟ ਵਾਲੇ ਉਹਨਾਂ ਕਿਹਾ ਕਿ ਅਸੀਂ ਤੁਹਾਡੀਆਂ ਕਹਾਣੀਆਂ ਬਹੁਤ ਸੁਣ ਚੁੱਕੇ ਹਾਂ, ਛੱਡੋ। ਇਹ 19 ਸਾਲ ਦਾ ਬੱਚਾ ਮਰਿਆ ਜੀ, 19 ਸਾਲ ਦਾ ਬੱਚਾ ਮਰਿਆ, ਅਸੀਂ ਅੱਖਾਂ ਨਹੀਂ ਮੀਟ ਸਕਦੇ। ਬਿਲਕੁਲ, ਤੁਸੀਂ ਆਪ ਦਾ ਕਰਤੱਵ ਨਾ ਭੁੱਲੋ। ਤੁਹਾਡਾ ਕੰਮ ਹੈ ਕੋਰਟ ਤੋਂ ਸਜ਼ਾ ਦਿਵਾਉਣਾ, ਤੁਸੀਂ ਸਜ਼ਾ ਨਹੀਂ ਬਣ ਸਕਦੇ। ਮਤਲਬ ਜ਼ਬਾਨੀ ਕਲਾਮੀ ਤੁਸੀਂ ਵੇਖੋ ਕਿੰਨੀਆਂ ਤਗੜੀਆਂ ਟਿੱਪਣੀਆਂ ਹੋਈਆਂ ਨੇ। ਹੁਣ ਇਹ ਰਿਕਾਰਡ ਤੇ ਆਉਂਦੀਆਂ ਕਿ ਨਹੀਂ ਆਉਂਦੀਆਂ, ਇਹ ਤੇ ਆਪਾਂ ਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ ਨਾ ਗੁਰਪ੍ਰੀਤ, ਕਿ ਜਦੋਂ ਡਿਟੇਲਡ ਇਹ ਨਿਕਲੇਗਾ, ਸਾਰਾ ਆਰਡਰ ਨਿਕਲੇਗਾ ਜਾਂ ਜਿਹੜੀ ਸਾਰੀ ਸੁਣਵਾਈ ਹੈ ਉਹਦਾ ਆਪਰੇਸ਼ਨ ਆਵੇਗਾ, ਫਿਰ ਆਪਾਂ ਨੂੰ ਪਤਾ ਲੱਗੇਗਾ। ਪਰ ਜੋ ਮੀਡੀਆ ਦੱਸ ਰਿਹਾ ਤਾਂ ਭਾਈ ਬਹੁਤ ਖਿਚਾਈ ਹੋਈ ਹੈ ਇਹਨਾਂ ਦੀ, ਬਹੁਤ ਜ਼ਿਆਦਾ ਖਿਚਾਈ ਹੋਈ ਆ। ਤਾਂ ਆਪਾਂ ਜੇ ਦੇਖੀਏ ਤਾਂ ਇਹ ਕੋਈ ਪਹਿਲੀ ਵਾਰੀ ਤੇ ਖਿਚਾਈ ਹੋਈ ਨਹੀਂ, ਇਹਨਾਂ ਦੀ ਖਿਚਾਈ ਤੇ ਬਹੁਤ ਵਾਰੀ ਹੋ ਗਈ ਹੈ, ਤੁਹਾਡੇ ਸਾਹਮਣੇ ਹੀ ਆ। ਤਾਂ ਹੁਣ ਇਸ ਮਾਮਲੇ ਦੇ ਵਿੱਚ ਕੋਰਟ ਨੇ ਕਿਹਾ ਕਿ ਦੇਖੋ,
ਵੀਡੀਓ ਕਾਨਫਰੰਸਿੰਗ ਰਾਹੀਂ ਡੀਜੀਪੀ ਜਿਹੜੇ ਪੇਸ਼ ਹੋਏ ਸੀ ਉਹਨਾਂ ਨੂੰ ਕਿਹਾ ਕਿ ਅਸੀਂ ਅੱਖਾਂ ਨਹੀਂ ਜੇ ਬੰਦ ਕਰਨੀਆਂ, ਠੀਕ ਹੈ। ਕਹਾਣੀ ਤੁਹਾਡੀ ਜਿਹੜੀ ਉਹ ਸਵਾਲਾਂ ਦੇ ਘੇਰੇ 'ਚ ਆ, ਹਰ ਐਨਕਾਊਂਟਰ ਦੀ ਸਟੋਰੀ ਇੱਕੋ ਜਿਹੀ ਆ। ਤੇ ਇਸ ਤੇ ਐਡਵੋਕੇਟ ਤਨੂ ਬੇਦੀ ਨੇ ਕਿਹਾ ਕਿ ਨਵੰਬਰ 25 ਤੋਂ ਜਨਵਰੀ 26 ਤੱਕ ਹੀ ਹਿਸਾਬ ਲਾ ਲਓ 34 ਇਨਕਾਊਂਟਰ ਹੋਏ, ਸਾਰਿਆਂ ਦੀ ਕਹਾਣੀ ਇੱਕੋ ਜਿਹੀ ਆ ਜੀ। ਇਸ ਤੇ ਡੀਜੀਪੀ ਨੇ ਕਿਹਾ ਕਿ ਦੇਖੋ ਜੀ ਇਸ ਮਾਮਲੇ ਦੀ ਐਸਆਈਟੀ ਬਣਾ ਦਿੱਤੀ ਆ, ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਆ। ਇਹ ਮਾਮਲਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਦਾਸਪੁਰ ਦੇ ਧਿਆਨ ਦੇ ਵਿੱਚ ਵੀ ਹੈ। ਇਸ ਤੇ ਅਦਾਲਤ ਨੇ ਕਿਹਾ ਕਿ ਸਾਨੂੰ ਪੂਰੇ ਮਾਮਲੇ ਦੀ ਡਿਟੇਲਡ ਰਿਪੋਰਟ ਚਾਹੀਦੀ ਆ ਜੀ। ਤੇ 2 ਹਫ਼ਤਿਆਂ ਦਾ ਤੁਹਾਡੇ ਕੋਲ ਜਵਾਬ ਆ, ਲਿਆਓ, ਫਿਰ ਦੇਖਦੇ ਆ। ਮਾਮਲਾ ਬੜਾ ਗੰਭੀਰ ਆ। 18-19 ਸਾਲ ਦਾ ਬੱਚਾ, ਅਸੀਂ ਅੱਖਾਂ ਨਹੀਂ ਮੀਚ ਸਕਦੇ। 17 ਮਾਰਚ ਤੇ ਹੁਣ ਸੁਣਵਾਈ ਜਿਹੜੀ ਆ ਉਹ ਟਾਲ ਦਿੱਤੀ ਗਈ ਆ। ਤਾਂ ਦੇਖੋ ਗੁਰਪ੍ਰੀਤ, ਇਹ ਹੁੰਦੀ ਆ, ਮੈਂ ਜਿਵੇਂ ਕਿਹਾ ਕਿ ਮਾੜੇ ਦਿਨਾਂ ਦੀ ਨਿਸ਼ਾਨੀ, ਕਿ ਕਿੱਥੇ ਇੱਕ ਤੇ ਚਰਚਾ ਚੱਲ ਰਹੀ ਸੀ, ਹੁਣ 34 ਐਨਕਾਊਂਟਰ ਆ ਗਏ ਜਿਹੜੇ ਆਪਾਂ ਤੇ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੀ ਆ ਜਿਹੜੇ ਚਰਚਾ ਕਰਦੇ ਰਹੇ ਜਦੋਂ ਤੋਂ ਇਹ ਸਿਲਸਿਲਾ ਚੱਲਿਆ ਕਿ ਭਾਈ ਇਹ ਤੇ ਫਿਰ 90 ਦੇ ਦਹਾਕੇ ਵਾਲਾ ਜਿਹੜਾ ਦੌਰ ਸੀ ਇਹਨਾਂ ਨੇ ਰਿਪੀਟ ਕਰਤਾ। ਹੁਣ ਇੱਕ ਸੂਤੀ ਸਥਿਤੀ ਦੇ ਵਿੱਚ ਫਸ ਗਏ। ਪਰ ਐਨਕਾਊਂਟਰ, ਮੈਂ ਤੁਹਾਨੂੰ ਜਿਵੇਂ ਕੱਲ ਵੀ ਦੱਸਿਆ ਸੀ, ਐਨਕਾਊਂਟਰ ਰੋਕ ਨਹੀਂ ਰਹੇ, ਐਨਕਾਊਂਟਰ ਫਿਰ ਵੀ ਕਰੀ ਜਾ ਰਹੇ ਆ ਔਰ ਪੁਲਿਸ ਮਜਬੂਰੀ 'ਚ ਕਰ ਰਹੀ ਹੈ ਕਿਉਂਕਿ ਉੱਤੋਂ ਹਦਾਇਤਾਂ ਆਉਂਦੀਆਂ, ਉੱਤੋਂ ਪਤਾ ਨਹੀਂ ਉਹਨਾਂ ਨੂੰ ਉੱਤੋਂ ਕਿੱਥੋਂ ਆਉਂਦੀਆਂ। ਇਹ ਕਿਹਾ ਜਾਂਦਾ ਹੈ ਕਿ ਆਸ ਕੇਸ ਦੇ ਵਿੱਚ ਇਹਨੂੰ ਮਾਰੋ ਗੋਲੀ, ਇਹਨੂੰ ਮਾਰੋ ਗੋਲੀ। ਔਰ ਮੈਂ ਮਤਲਬ ਕਿ ਹੁਣ ਦੱਸ ਨਹੀਂ ਸਕਦਾ, ਮੈਨੂੰ ਖੁਦ 1-2 ਇਸ ਤਰ੍ਹਾਂ ਦੇ ਪੁਲਿਸ ਫੋਰਸ ਦੇ ਅਧਿਕਾਰੀ ਕਰਮਚਾਰੀ ਮਿਲੇ ਆ ਜਿਨ੍ਹਾਂ ਨੇ ਖੁਦ ਕਿਹਾ ਕਿ ਅਸੀਂ ਇਹੋ ਜਿਹੇ ਐਨਕਾਊਂਟਰ 'ਚ ਸ਼ਾਮਿਲ ਰਹੇ ਹਾਂ। ਮੈਂ ਤਾਂ ਕਹਿ ਰਿਹਾ, ਮੈਂ ਕਦੇ ਤੁਹਾਨੂੰ ਪਤਾ ਬੇਸਲੈਸ ਵਾਹਿਯਾਤ ਗੱਲ ਨਹੀਂ ਕੀਤੀ ਜੀ। ਮੈਂ ਖੁਦ ਮਤਲਬ ਕਿ ਕੰਨੀ ਸੁਣਿਆ ਕਿ ਫਲਾਣੇ ਕੇਸ ਦੇ ਵਿੱਚ ਅਸੀਂ ਬੰਦੇ ਫੜੇ ਸੀ, ਫਲਾਣੀ ਥਾਂ ਤੇ ਗੋਲੀ ਮਾਰੀ, ਕਿਉਂਕਿ ਉੱਤੋਂ ਕਿਹਾ ਗਿਆ। ਤੋ ਖੈਰ ਦੇਖਦੇ ਆ ਇਹ ਹੁਣ ਸਿਲਸਿਲਾ ਥੰਮੀ ਦਾ ਕਦੋਂ ਆ। ਪਰ ਇਸ ਮਾਮਲੇ ਦੇ ਵਿੱਚ ਤੇ ਜੇ ਜਾਂਚ ਸੀਬੀਆਈ ਨੂੰ ਚਲੇ ਗਈ ਤੇ ਫਿਰ ਗਾਂ ਹੋਰ ਸ਼ਿਕਾਇਤਾਂ ਸ਼ਕੂਤਾਂ ਪੈ ਗਈਆਂ ਤੇ ਇਹ ਸਿਲਸਿਲਾ ਫਿਰ ਉਸੇ ਤਰ੍ਹਾਂ ਦਾ ਹੀ ਹੋ ਸਕਦਾ ਹੈ ਜਿਸ ਤਰ੍ਹਾਂ ਇਹਨਾਂ ਚਲਾਇਆ। ਤੇ ਅੱਜ ਕੱਲ ਤੁਸੀਂ ਵੇਖਦੇ ਹੋ ਨਾ ਕਿ ਕਿੰਨੇ ਕੇਸਾਂ ਦੇ ਵਿੱਚ ਹੁਣ ਬੁੱਢੇ ਬਾਰੇ ਇਹਨਾਂ ਜ਼ਾਲਮ ਵਹਿਸ਼ੀ ਪੁਲਸੀਆਂ ਨੂੰ ਸਜ਼ਾਵਾਂ ਹੋਣ ਰਹੀਆਂ ਨੇ। ਬਿਲਕੁਲ। ਅੱਗੇ ਵਧੀਏ ਤਾਂ ਅੱਜ ਪੰਜਾਬ 'ਚ ਦਿਨ ਚੜ੍ਹਦਿਆਂ ਹੀ ਸਵੇਰ ਤੋਂ ਹੀ ਲਗਾਤਾਰ ਨੈਂਸੀ ਗਰੇਵਾਲ ਦਾ ਕਤਲ ਹੋਣ ਦੀ ਚਰਚਾ ਪੂਰਾ ਜ਼ੋਰ ਫੜਦੀ ਹੈ। ਉਸ ਤੋਂ ਬਾਅਦ ਉਹਨਾਂ ਦੇ ਮਾਤਾ ਹੁਣੇ ਵੀ ਮੀਡੀਆ ਦੇ ਅੱਗੇ ਆਏ ਨੇ ਤੇ ਇਹ ਕੀ ਗੱਲਬਾਤ ਬਣੀ ਹੈ ਜੀ? ਵੈਸੇ ਨੈਂਸੀ ਗਰੇਵਾਲ ਕਾਫੀ ਤਰ੍ਹਾਂ ਦੀਆਂ ਵਿਵਾਦਤ ਟਿੱਪਣੀਆਂ ਕਰਨ ਦੇ ਲਈ ਸੁਰਖੀਆਂ 'ਚ ਰਹਿੰਦੀ ਸੀ। ਦੇਖੋ, ਸਾਡਾ ਮੀਡੀਆ ਨਾ ਬੜਾ ਗੈਰ ਜ਼ਿੰਮੇਵਾਰ ਮੀਡੀਆ ਹੈ। ਸਵੇਰੇ ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਪਹਿਲਾਂ ਪੰਜਾਬ ਚੋਂ ਆਪਣੇ ਮੀਡੀਆ ਚੋਂ ਮੈਂ ਹੀ ਉਸ ਨੂੰ ਪੋਸਟ ਕੀਤਾ ਸੀ। ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਤੇ ਕਈ ਪੱਤਰਕਾਰ ਸਾਥੀਆਂ ਦੇ ਨਾਲ ਸਾਡੇ ਸੰਪਰਕ ਆ ਜਿਨ੍ਹਾਂ ਤੇ ਆਪਾਂ ਭਰੋਸਾ ਕਰਦੇ ਆ। ਚਲੋ ਸਾਜਰੇ ਖਬਰ ਮਿਲ ਗਈ, ਮੈਨੂੰ ਕਿਸੇ ਪੱਤਰਕਾਰ ਨੇ ਕੈਨੇਡਾ ਚੋਂ ਕਨਫਰਮ ਕਰ ਦਿੱਤਾ ਕਿ ਉਹੀ ਹੈ। ਫਿਰ ਇੱਕ ਲਸਾਲੇ ਤੋਂ ਕੋਈ ਸੱਜਣ ਸਨ, ਉਹਨਾਂ ਨੇ ਕਨਫਰਮ ਕਰ ਦਿੱਤਾ ਕਿ ਮੈਂ ਉਸੇ ਟਾਊਨ 'ਚ ਰਹਿਣਾ ਤੇ ਇਹ ਛੋਟਾ ਜਿਹਾ ਟਾਊਨ ਆ, ਸੀਮਤ ਜੇ ਪੰਜਾਬੀ ਆ ਤੇ ਨੈਂਸੀ ਇੱਥੇ ਹੀ ਰਹਿੰਦੀ ਸੀ। ਠੀਕ ਹੈ ਜੀ, ਇਸ ਤਰ੍ਹਾਂ ਕਨਫਰਮ ਹੋ ਗਿਆ। ਹੁਣ ਜਿਹੜੀ ਗੱਲ ਤੁਸੀਂ ਕਹੀ ਕਿ ਇਸ ਮਾਮਲੇ 'ਚ ਪਹਿਲਾਂ ਇਹ ਗੱਲ ਕਰਨੀ ਜ਼ਰੂਰੀ ਆ ਕਿ ਇੱਥੇ ਹੁਣ ਕੋਈ ਥੰਬਨੇਲ ਹੈ ਕਿ ਇਹ ਖਾਲਿਸਤਾਨੀਆਂ ਨੂੰ ਪੁੱਠਾ ਬੋਲਦੀ ਸੀ। ਨੈਂਸੀ ਦਾ ਕਤਲ ਮਤਲਬ ਅਸਿੱਧੇ ਢੰਗ ਨਾਲ ਕਿ ਸ਼ਾਇਦ ਉਹਨਾਂ ਮਾਰਤੀ ਜੀ। ਕੋਈ ਕਹਿੰਦਾ ਬਿਆਸਾਂ ਵਾਲੇ ਨੂੰ ਪੁੱਠਾ ਬੋਲੀ ਸੀ ਥੰਬਨੇਲ 'ਚ, ਕੋਈ ਅੱਗੋਂ ਫਿਰ ਇਸ ਤਰ੍ਹਾਂ ਦੀ ਧਾਰਨਾ ਬਣਦੀ ਹੈ ਕਿ ਸ਼ਾਇਦ ਉਹਨਾਂ ਨੇ ਮਰਵਾਤੀ। ਯਾਰ ਪਤਾ ਨਹੀਂ ਕਿਉਂ ਸੰਜਮ ਸਾਡੇ ਕੋਲੋਂ ਨਾਸੀ ਗਿਆ। ਸਾਨੂੰ ਜਦੋਂ ਤੱਕ ਤੁਹਾਨੂੰ ਪਤਾ ਇਹ ਜਿਹੜਾ ਸਿਸਟਮ ਹੈ ਨਾ ਪੁਲਿਸ ਦਾ ਜਾਂ ਮੀਡੀਆ ਦਾ ਪੱਛਮ 'ਚ ਵੱਖਰਾ ਹੈ। ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਦੀ ਗੱਲ ਕਰੋਗੇ, ਤੁਸੀਂ ਕਦੇ ਆਪਣੀ ਟੀਮ 'ਚੋਂ ਕਿਸੇ ਬੰਦੇ ਨੂੰ ਪੁੱਛਣਾ ਕਿ ਉੱਥੇ ਕਨਫਰਮੇਸ਼ਨ ਜਾਂ ਜੋ ਨਿਊਜ਼ ਹੁੰਦੀ ਆ ਬਹੁਤ ਇਹਦੇ 'ਚ ਮਾਇਨੇ ਰੱਖੇ ਜਾਂਦੇ ਆ। ਕੁਝ ਚੀਜ਼ਾਂ ਪ੍ਰਾਈਵੇਸੀ ਦੇ ਤੌਰ ਤੇ ਜਾਂ ਸੀਕ੍ਰੇਸੀ ਦੇ ਤੌਰ ਤੇ ਰੱਖੀਆਂ ਜਾਂਦੀਆਂ। ਠੀਕ ਹੈ ਜੀ, ਹਾਲੇ ਉਹਨਾਂ ਨੇ ਕਨਫਰਮ ਹੀ ਨਹੀਂ ਕੀਤਾ ਕਿਸੇ ਪ੍ਰਕਾਰ ਦਾ ਕਿ ਕਿਸ ਨੇ ਮਾਰਿਆ।
ਹਮਲਾਵਰ ਕੌਣ ਸੀ? ਕੋਈ ਹੋ ਸਕਦਾ ਪਰਸਨਲ ਵੀ ਹੋਵੇ, ਕੋਈ ਹੋ ਸਕਦਾ ਲਾਗ ਡਾਟ ਵਾਲਾ ਵੀ ਹੋਵੇ। ਕਿਉਂ ਕਿਸੇ ਨੂੰ ਕਟਹਿਰੇ 'ਚ ਖੜਾ ਕਰਨਾ ਹੈ? ਰਹੀ ਗੱਲ ਨੈਂਸੀ ਦੇ ਬੋਲਾਂ ਦੀ, ਨੈਂਸੀ ਕੁਝ ਮਾਮਲਿਆਂ 'ਚ ਬੜਾ ਵਿਵਾਕ ਬੋਲੀ। ਡੇਰੇ ਬਿਆਸ ਵਾਲੇ ਦੇ ਖਿਲਾਫ ਬੋਲਣਾ ਇੱਥੇ ਵੱਡੇ ਵੱਡੇ ਪੱਤਰਕਾਰਾਂ ਦੇ ਕਹਿ ਲਓ ਕਿ ਗੋਡੇ ਕੰਬ ਜਾਂਦੇ ਆ। ਸਿੱਧੀ ਗੱਲ ਕਹਾਂ ਬਈ, ਜਦੋਂ ਮਾਜ਼ਰਾ ਆਉਂਦਾ ਨਾ ਕਿ ਵੀ ਇੱਕ ਪਿੰਡ ਗੁਰੂ ਘਰ ਤੋਂ ਲੈ ਕੇ ਦਰਿਆ ਦੇ ਵਹਾਅ ਤੱਕ ਬੜਾ ਕੁਛ ਆ, ਤੇ ਅਸੀਂ ਤਾਂ ਮਤਲਬ ਕਿ ਇਸ ਬਾਬੇ ਦੇ ਖਿਲਾਫ, ਡੇਰੇ ਦੇ ਮੁਖੀ ਦੇ ਖਿਲਾਫ, ਜਦੋਂ ਤੋਂ ਉਹ ਰੰਬੈਕਸੀ ਵਾਲਾ ਰੌਲਾ ਪਿਆ ਸੀ, ਉਸ ਤੋਂ ਬਾਅਦ ਈਡੀ ਦਾ ਚੱਕਰ ਪਿਆ, ਉਦੋਂ ਤੋਂ ਬੋਲਦੇ ਰਹੇ, ਸ਼ਰੇਆਮ ਬੋਲੇ। ਪਰ ਆਮ ਮੀਡੀਆ ਹਾਊਸ ਜਾਂ ਮੀਡੀਆ ਕਰਮਚਾਰੀ ਬੋਲਣ ਤੋਂ ਡਰਦੇ ਨੇ। ਪਰ ਉਹ ਬੋਲੀ, ਇਹ ਬੜੀ ਵੱਡੀ ਗੱਲ ਸੀ। ਪਰ ਬੋਲਣ ਦਾ ਢੰਗ ਤੇ ਤਥਾਤਮਕ, ਉਹ ਤਥਾਤਮਕ ਤੌਰ ਤੇ ਇੰਨੀ ਕੁ ਸਾਊਂਡ ਸੀ ਕਿ ਉਹਨੂੰ ਇਹ ਵੀ ਨਹੀਂ ਪਤਾ ਕਿ ਡੇਰੇ ਦੇ ਨਾਲੋਂ ਬਿਆਸ ਦਰਿਆ ਲੰਘਦਾ ਕਿ ਸਤਲੁਜ ਲੰਘਦਾ। ਉਹ ਤਾਂ ਸਤਲੁਜ ਕਹੀ ਜਾਂਦੀ ਸੀ। ਯਾਨੀ ਉਹ ਉੱਡਮੀ ਜੀ ਜਾਣਕਾਰੀ ਹਾਸਲ ਕਰਦੀ, ਫਿਰ ਉਹ ਟਾਰਗੇਟ ਫੁੰਡਦੀ, ਵਿਊਅਰਸ਼ਿਪ ਲੈਂਦੀ। ਉਹਨੂੰ ਇਸ ਚੀਜ਼ ਦੀ ਸਨਕ ਸੀ। ਹੁਣ ਉਹਦੀ ਮਾਂ ਜੋ ਮਰਜ਼ੀ ਕਹੀ ਜਾਵੇ, ਉਸਨੂੰ ਇਸ ਚੀਜ਼ ਦੀ ਸਨਕ ਲੱਗ ਗਈ ਸੀ। ਔਰ ਅਲਟੀਮੇਟਲੀ ਮੈਂ ਜਿੰਨਾ ਵੀ ਉਹਦਾ ਸੁਣਿਆ, ਮੈਂ ਵੈਸੇ ਉਹਨੂੰ ਇਗਨੋਰ ਹੀ ਕਰਨ ਲੱਗ ਗਿਆ ਸੀਗਾ, ਕਿਉਂਕਿ ਇਦਾਂ ਦੀ ਭਾਸ਼ਾ ਤੇ ਇਦਾਂ ਦੀ ਸ਼ਬਦਾਵਲੀ ਉਹ ਠੀਕ ਨਹੀਂ ਹੁੰਦਾ। ਕੁਛ ਹੱਦ ਤੱਕ ਤੁਸੀਂ ਅਗਰੈਸਿਵ ਹੋਵੋ, ਤੱਤੇ ਸ਼ਬਦ ਵੀ ਬੋਲੋ, ਚੱਲ ਜਾਂਦਾ। ਉਹ ਜਦੋਂ ਵੇਖਿਆ ਕਿ ਯਾਰ ਜਿਹੜਾ ਵੀ ਬੰਦਾ ਸਟੈਬਲਿਸ਼ਮੈਂਟ ਦੇ ਉਲਟ ਖਲੋਂਦਾ, ਸਟੇਟ ਦੇ ਉਲਟ ਖਲੋਂਦਾ, ਉਹਨੂੰ ਟਾਰਗੇਟ ਕਰਦੇ ਔਰ ਅਲਟੀਮੇਟਲੀ ਉਹ ਸਟੇਟ ਤੇ ਝਾੜੂ ਵਾਲਿਆਂ ਨੂੰ ਡਿਫੈਂਡ ਕਰਦੇ ਸੀ। ਅਲਟੀਮੇਟਲੀ ਤੁਸੀਂ ਜਿੰਨੀਆਂ ਮਰਜ਼ੀ ਪਿਛਲੇ 2-3 ਸਾਲ ਦੀਆਂ ਮਤਲਬ ਕਿ ਉਹਦੀਆਂ ਰਿਕਾਰਡਿੰਗਾਂ ਕੱਢ ਕੇ ਦੇਖ ਲਓ ਜੀ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਜੀ, ਬਹੁਤ ਜ਼ਿੰਮੇਵਾਰੀ ਨਾਲ। ਅਲਟੀਮੇਟਲੀ ਉਹ ਭੁਗਤਦੀ ਸੀ ਝਾੜੂ ਵਾਲਿਆਂ ਦੇ ਹੱਕ 'ਚ, ਭਗਵੰਤ ਮਾਨ ਹੋਰਾਂ ਦੇ ਹੱਕ 'ਚ। ਉਹਦਾ ਇੱਕ ਵੱਡਾ ਕਾਰਨ ਸੀ, ਇਹ ਆਰਟਿਸਟ ਸੀ, ਆਰਟਿਸਟ ਲਾਈਨ 'ਚ ਜੋਧਾਂ ਦੀ ਰਹਿਣ ਵਾਲੀ ਸੀ, ਲੁਧਿਆਣਾ ਜ਼ਿਲ੍ਹੇ ਦੀ, ਸਕੂਲਿੰਗ ਸ਼ਾਇਦ ਇਹਦੀ ਹਰਿਆਣੇ ਦੀ ਸੀ। ਇਹ ਜਦੋਂ ਆਰਟਿਸਟ ਲਾਈਨ 'ਚ ਸੀ, ਤੁਹਾਨੂੰ ਯਾਦ ਹੋਣਾ ਹੈ, ਬਹੁਤ ਸਾਰੇ ਆਰਟਿਸਟਾਂ ਨੇ ਝਾੜੂ ਜੁਆਇਨ ਕੀਤਾ ਸੀ 2014-15 ਦੇ ਆਸ-ਪਾਸ, ਸ਼ਾਇਦ ਤੁਹਾਨੂੰ ਪਤਾ ਹੋਵੇ ਗੁਰਪ੍ਰੀਤ। ਉਹਦੇ 'ਚ ਸੁਖਵਿੰਦਰ ਸੁਖੀ ਕਿਸੇ ਟਾਈਮ ਦੇ 골ਡ ਮੈਡਲਿਸਟ ਸਿੰਗਰ, ਠੀਕ ਹੈ ਨਾ ਜੀ, ਵੰਗਾ ਮੇਚਨਾ ਆਈਆਂ ਵਾਲੇ ਬਹੁਤ ਤਗੜੇ ਕਲਾਕਾਰ ਸੀ। ਉਹ ਤੋਂ ਲੈ ਕੇ ਗੁਰਪ੍ਰੀਤ ਘੁੱਗੀ ਤੱਕ ਇੰਨੇ ਕਲਾਕਾਰ ਸੀ, ਗੱਲ ਹੀ ਛੱਡ ਦਿਓ। ਆ ਗਗਨ ਅਨਮੋਲ ਮਾਨ ਹੋਰੀ ਤਾਂ ਬਾਅਦ 'ਚ ਆਈਆਂ ਨੇ ਨਾ, ਬਲਕਾਰ ਸਿੱਧੂ ਉਹਨਾਂ ਟਾਈਮਾਂ ਦੇ ਆਏ ਹੋਏ ਸੀ ਜੀ। ਇਹ ਗੱਲਾਂ ਬਹੁਤ ਪੁਰਾਣੀਆਂ ਨੇ ਗੁਰਪ੍ਰੀਤ ਜੀ। ਤੋਂ ਕਹਿਣ ਦਾ ਮਤਲਬ ਕਿ ਉਸ ਵੇਲੇ ਵੀ ਆ ਗਈ, ਤੇ ਪਤਾ ਨਹੀਂ ਕਿੱਦਾਂ ਫਿਰ ਉਸ ਤੋਂ ਬਾਅਦ ਇਹ ਕੈਨੇਡਾ ਪਹੁੰਚਦੀ ਹੈ, ਜਿੰਨਾ ਕੁ ਮੈਂ ਜਾਣਦਾ। ਤਾਂ ਅਲਟੀਮੇਟਲੀ ਜਦੋਂ ਤੁਸੀਂ ਦੇਖੋਗੇ ਤਾਂ ਇਹ ਸਟੇਟ ਤੇ ਖਾਸ ਤੌਰ ਤੇ ਮਾਨ ਸਰਕਾਰ ਪ੍ਰਤੀ ਇਹ ਭੁਗਤਦੀ ਸੀਗੀ, ਉਹਨਾਂ ਦੇ ਹੱਕ 'ਚ ਭੁਗਤਦੀ ਸੀ, ਤੇ ਟਾਰਗੇਟ ਐ ਚੁਣ ਚੁਣ ਕੇ, ਚਾਹੇ ਉਹ ਜਦੋਂ ਵੀ ਰੌਲਾ ਪਿਆ ਸਾਹਮਣੇ ਹੋਏ ਗੜਗੱਜ ਸਾਹਿਬ ਤੇ ਮਾਨ ਸਾਹਿਬ, ਤਾਂ ਇਹਨੇ ਗੜਗੱਜ ਸਾਹਿਬ ਤੇ ਜੋ ਤਿੱਖੇ ਹਮਲੇ ਕੀਤੇ ਔਰ ਕਈ ਚੀਜ਼ਾਂ ਗੈਰ ਮਿਆਰੀ ਵੀ ਗਈਆਂ। ਫਿਰ ਜੇ ਅਕਾਲੀ ਦਲ 'ਚ KS ਮੱਖਣ ਗਿਆ ਤੇ ਇਸਨੇ KS ਮੱਖਣ ਨੂੰ ਘੇਰਿਆ, ਜਦ ਕਿ ਇਹਨੂੰ KS ਮੱਖਣ ਦੇ ਕੇਸ ਦਾ ਊੜਾ ਵੀ ਨਹੀਂ ਪਤਾ। KS ਮੱਖਣ ਦਾ ਕੇਸ ਖਤਮ ਹੋ ਚੁੱਕਾ ਹੈ। KS ਮੱਖਣ ਕੇਸ 'ਚ ਘਿਰਿਆ ਜ਼ਰੂਰ ਸੀ, ਇਹਨਾਂ ਨੂੰ ਪਤਾ ਹੀ ਨਹੀਂ। KS ਮੱਖਣ ਉਸ ਤੋਂ ਬਾਅਦ ED ਵਾਲੇ ਕੇਸ 'ਚ ਘਿਰਿਆ, ਇਹਨਾਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਜੀ। ਤੋਂ ਕਹਿਣ ਦਾ ਮਤਲਬ ਕਿ ਭਾਈ ਇਹ ਸਾਰਾ ਕੁਝ ਸੀਗਾ। ਚਲੋ ਠੀਕ ਆ, ਕਤਲ ਹੈ, ਨਹੀਂ ਹੋਣਾ ਚਾਹੀਦਾ। ਕਤਲ ਕਿਸੇ ਦਾ ਵੀ ਮਾੜਾ ਹੈ, ਮੈਂ ਤੇ ਕਦੇ ਵੀ ਕਤਲ ਨੂੰ ਜਸਟੀਫਾਈ ਨਹੀਂ ਕਰਦਾ, ਨਾ ਹੀ ਉਹਨੂੰ ਗਲੋਰੀਫਾਈ ਕਰਨ ਵਾਲਿਆਂ ਦੀ ਮੈਂ ਹਮਾਇਤ ਕਰਦਾ। ਤੇ ਕਿਉਂਕਿ ਉਹਦੇ ਨਾਲ ਤੇ ਉਹ ਜਿਹੜਾ ਨੈਰੇਟਿਵ ਬੁਣ ਰਹੇ ਆ ਕਿ ਇੰਨਾ ਮਰਵਾਇਆ, ਤੁਸੀਂ ਤੇ ਉਹਦੇ 'ਚ ਹਿੱਸਾ ਪਾਓਗੇ ਫਿਰ, ਬਿਲਕੁਲ। ਪਰ ਜੋ ਵੀ ਆ, ਮੈਂ ਕਹਿੰਦਾ ਕਿ ਠੀਕ ਆ, ਵਿਚਾਰਧਾਰਕ ਆਲੋਚਨਾ ਹੁੰਦੀ ਹੈ, ਸਾਡੀ ਵੀ ਹੁੰਦੀ ਹੈ, ਅਸੀਂ ਵੀ ਕਰਦੇ ਹਾਂ, ਨੁਕਸ ਵਿਗਾੜ ਦੱਸੇ ਜਾਂਦੇ ਆ, ਇੱਕ ਦੂਜੇ ਦੀ ਆਲੋਚਨਾ ਮਜ਼ਮਤ ਹੁੰਦੀ ਆ, ਪਰ ਤੁਹਾਡਾ ਇੱਕ ਮਿਆਰ, ਤੁਹਾਡੀ ਇੱਕ ਹੱਦ ਜ਼ਰੂਰ ਹੋਣੀ ਚਾਹੀਦੀ ਹੈ। ਨੈਂਸੀ ਨੇ ਉਹ ਤੋੜੀ ਆ ਕਈ ਮੌਕੇ ਤੇ। ਮੈਨੂੰ ਉਹਦੀ ਮੌਤ ਦਾ ਦੁੱਖ ਇਸ ਗੱਲੋਂ ਹੈ ਕਿ ਉਹ ਇੱਕ ਇਨਸਾਨ ਦੇ ਤੌਰ ਤੇ ਸਰੀਰਕ ਮੌਤ ਮਰ ਗਈ ਆ, ਪਰ ਜੋ ਉਹਦੀਆਂ ਗੱਲਾਂ ਦਾ ਕੁਝ ਬੇਹੂਦਾਪਣ, ਕਿਸੇ ਨੂੰ ਮਿੱਥ ਕੇ ਨਿਸ਼ਾਨੇ ਤੇ ਲੈਣਾ, ਔਰ ਖਾਸ ਤੌਰ ਤੇ ਨਫ਼ਰਤ ਵੰਡਣੀ,
ਉਹ ਚੀਜ਼ ਨੂੰ ਮੈਂ ਕਦੇ ਵੀ ਲਾਈਕ ਨਹੀਂ ਕਰਦਾ। ਔਰ ਮੈਂ ਪਹਿਲਾਂ ਪਹਿਲ ਜ਼ਰੂਰ ਸੁਣੀਆਂ ਕੁਝ ਇਹਦੀਆਂ ਸਪੀਚਸ, ਪਰ ਬਾਅਦ ਚ ਮੈਨੂੰ ਜਦੋਂ ਲੱਗਿਆ ਕਿ ਲੇਡੀ ਬਿਲਕੁਲ ਲੀਓ ਲੱਥ ਰਹੀ ਹੈ, ਉਸ ਤੋਂ ਬਾਅਦ ਮੈਂ ਤੇ ਸੁਣਿਆ ਨਹੀਂ ਗੁਰਪ੍ਰੀਤ ਦਾ ਹਾਲ ਫਿਲਹਾਲ। ਜੀ ਖੈਰ, ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਅਕਾਲੀ ਦਲ ਨੇ ਰਲੇ ਹੋਣ ਦਾ ਦੋਸ਼ ਲਾਇਆ ਜੀ। ਕਿਸ ਤੇ ਲਾ ਰਹੇ ਨੇ ਇਹ ਦੋਸ਼? ਦੇਖੋ ਹੁਣ ਚੱਲ ਪਿਆ ਕੰਮ ਚੇਅਰਮੈਨੀਆਂ ਦਾ। ਚੇਅਰਮੈਨ ਬਾਈ ਚੇਅਰਮੈਨ ਲੱਗਣਾ, ਤੇ ਅੱਜ ਤੁਸੀਂ ਵੇਖੋ ਮੇਰੇ ਵਾਲ ਤੇ ਜਾਂ ਪ੍ਰੋਫਾਈਲ ਸੌਰੀ ਪੇਜ ਤੇ ਜਾ ਕੇ ਵੇਖੋਗੇ ਤਾਂ ਕਿਵੇਂ ਰੋਣ ਡਏ ਇਹਨਾਂ ਦੇ। ਇੱਕ ਦਾ ਸਵੇਰੇ ਤੜਕੇ ਫੋਨ ਆ ਗਿਆ ਮੈਨੂੰ ਗੁਰਪ੍ਰੀਤ, ਉਹ ਕਹਿੰਦਾ ਭਾਈ 20 ਲੱਖ ਰੁਪਈਆ ਮੇਰੇ ਤੋਂ ਲੈ ਗਿਆ ਇੱਕ ਵਿਧਾਇਕ ਦਾ ਬੰਦਾ, ਤੇ ਚੇਅਰਮੈਨ ਬਣਾਤਾ ਕਿਸੇ ਹੋਰ ਨੂੰ ਜਿਹਦਾ ਸਾਡੀ ਪਾਰਟੀ ਨਾਲ ਕੋਈ ਤਾਲੁਕ ਹੀ ਨਹੀਂ। ਉਲਟਾ ਉਹ ਤੇ ਖੜਕੇ ਦੜਕੇ ਵਾਲੇ ਬੰਦੇ ਆ। ਮੈਂ ਕਿਹਾ ਕੋਈ ਨਹੀਂ, ਫਿਰ ਸ਼ਾਮ ਤੱਕ ਖੜਕਾ ਦੜਕਾ ਹੋ ਜੂ, ਨਹੀਂ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ, ਲਿਆ ਭੇਜ ਰਿਕਾਰਡਿੰਗ ਜਾਂ ਭੇਜ ਆਪਦਾ ਐਫੀਡੈਵਿਟ। ਬਸ ਝਾੜੂ ਵਾਲੇ ਹੈ ਵੀ ਉਹਦਾ ਰੋਈ ਜਾਵੇ, ਸਾਡੀ ਪੱਤਰਕਾਰ ਸੁਣਦੇ ਨਹੀਂ। ਮੈਂ ਕਿਹਾ ਜਿਹੜੀ ਤੁਹਾਡੀ ਗੱਲਬਾਤ ਸੁਣਨ ਵਾਲੇ ਪੱਤਰਕਾਰ, ਉਹਨਾਂ ਨੂੰ ਟਰੋਲ ਵੀ ਤੇ ਤੁਸੀਂ ਕਰਦੇ ਜੇ, ਪੱਟ ਹੋਣੇ ਹੋ, ਗਾਲਾਂ ਵੀ ਤੇ ਤੁਸੀਂ ਕੱਢਦੇ ਹੋ, ਅਸੀਂ ਫਿਰ ਤੁਹਾਡੇ ਨਾਲ ਖੜ ਜਾਂਦੇ, ਬੜੇ ਬੇਸ਼ਰਮ ਆਦਮੀ ਆ ਅਸੀਂ ਵੀ ਕੋਈ ਗੱਲ ਨਹੀਂ, ਸਾਡੇ ਭੈਣ ਭਰਾ ਹੀ ਆ। ਉਹ ਕਹਿੰਦਾ ਸਾਡੀ ਪੱਤਰਕਾਰ ਵੀ ਨਹੀਂ ਸੁਣਦੇ। ਮੈਂ ਕਿਹਾ ਵੀ ਜਦੋਂ ਮਤਲਬ ਕਿ ਤੇਰੀ ਆਉਣੀ ਜਾਣੀ ਉੱਚਿਆਂ ਚੁਬਾਰਿਆਂ ਦੇ ਨਾਲ, ਤੇ ਫਿਰ ਬੈਠਕਾਂ ਵਾਲਿਆਂ ਨੂੰ ਕਿਉਂ ਸੁਣਨਗੇ ਜੀ? ਹਿਸਾਬ ਕਿਤਾਬ ਤਾਂ ਅੱਛਾ ਲਾਲਾ ਹੋਈ ਪਈ ਆ। ਉਹ ਤੁਸੀਂ ਵੇਖੋਗੇ ਇਧਰ ਇੱਕ ਵਿਧਾਇਕ ਦੇ ਪੀਏ ਦਾ ਪਿਓ ਹੀ ਚੇਅਰਮੈਨ ਬਣਾ ਦਿੱਤਾ, ਤੇ ਝਾੜੂ ਵਾਲੇ ਕਹਿੰਦੇ ਯਾਰ ਰੰਗ ਤੇ ਅਸੀਂ ਲਾਉਂਦੇ ਰਹਿ ਗਏ, ਹਾਕਮ ਨੇ ਰੰਗ ਕਿਸੇ ਹੋਰ ਨੂੰ ਹੀ ਲਾ ਦਿੱਤਾ। ਨਹੀਂ ਸਾਡੇ ਵਾਰੀ ਰੰਗ ਮੁੱਕਿਆ, ਹੋਲੀ ਗੈਰਾਂ ਨਾਲ ਖੇਡੀ ਤੂੰ ਬਤੇਰੀ। ਆਹ ਕੁਛ ਹੋਣ ਡਿਆ ਅੱਜ। ਤੇ ਮਤਲਬ ਕਿ ਹੁਣ ਕਈ ਥਾਈਂ ਅੱਜ ਮਾਨਸਾ ਚ ਇਲੈਕਸ਼ਨ ਕੈਂਸਲ ਹੋ ਗਿਆ। ਇਧਰ ਬੰਟੀ ਰਮਾਣਾ ਨੇ ਦੋਸ਼ ਲਾਇਆ ਕਿ ਇਹ ਰਲ ਗਏ ਆ ਜੀ ਕੁਝ ਕਾਂਗਰਸੀ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ, ਕੁਝ ਇਸ ਤਰ੍ਹਾਂ ਦੇ ਉਹ ਦੋਸ਼ ਲਾ ਰਹੇ ਆ। ਤਾਂ ਮਤਲਬ ਕਿ ਚੇਅਰਮੈਨੀਆਂ ਦਾ ਹੀ ਰੌਲਾ ਹੈ। ਫਰੀਦਕੋਟ ਦੇ ਵਿੱਚ ਇਹਨਾਂ ਦੇ ਰਲ ਮਿਲਣ ਤੇ ਸਵਾਲ ਖੜੇ ਕੀਤੇ ਆ। ਉਹ ਕਹਿੰਦੇ ਆ ਕਿ ਇਹ ਜਿਹੜੀ ਪ੍ਰਕਿਰਿਆ ਪੂਰੀ ਨਹੀਂ ਹੋ ਸਕੀ ਤਾਂ ਇੱਕ ਦਿਨ ਵਾਸਤੇ ਕੈਂਸਲ ਹੋਇਆ ਸਾਰਾ ਕੁਝ। ਉਹ ਕਹਿੰਦੇ ਕਿ ਚੇਅਰਮੈਨ ਤੇ ਵਾਈਸ ਚੇਅਰਮੈਨ ਦੇ ਇਲੈਕਸ਼ਨ ਵਾਸਤੇ BDPO ਦਫ਼ਤਰ ਦੇ ਵਿੱਚ ਮਤਲਬ ਕਿ ਬੈਠਕ ਬੁਲਾਈ ਗਈ ਸੀ। ਅਕਾਲੀ ਮੈਂਬਰਾਂ ਦੀ ਗੈਰਹਾਜ਼ਰੀ ਦੇ ਕਾਰਨ ਇਹ ਕੋਰਮ ਪੂਰਾ ਨਹੀਂ ਹੋਇਆ। ਹੁਣ ਬੰਟੀ ਰਮਾਣਾ ਨੇ ਕਿਹਾ ਕਿ ਪੰਚਾਇਤ ਸਮਿਤੀ ਦੇ ਵਿੱਚ ਕਾਂਗਰਸ ਦੇ ਕੋਲ ਜ਼ਿਆਦਾ ਮੈਂਬਰ ਹੋਣ ਦੇ ਬਾਵਜੂਦ ਉਹਨਾਂ ਨੂੰ ਵਾਈਸ ਚੇਅਰਮੈਨ ਅਹੁਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਲਿਆ। ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਜਿਹੜੀ ਇਹ ਜਾਣਕਾਰੀ ਹੈ ਸੋਸ਼ਲ ਮੀਡੀਆ ਤੇ ਇੱਕ ਕਾਂਗਰਸੀ ਵਰਕਰ ਦੀ ਪੋਸਟ ਤੋਂ ਸਾਹਮਣੇ ਆਈ, ਜਿਹਦੇ ਵਿੱਚ ਲਿਖਿਆ ਗਿਆ ਕਿ ਲੱਖਾ ਭਾਊ ਨੂੰ ਵਾਈਸ ਚੇਅਰਮੈਨ ਚੁਣ ਲਿਆ ਗਿਆ। ਉਹਨਾਂ ਕਿਹਾ ਕਿ ਇਸ ਖੇਤਰ ਦੇ ਜਿਹੜੇ ਵਿਧਾਇਕ ਆ ਗੁਰਦਿੱਤ ਸੇਖੋਂ, ਉਹ ਵੀ ਉਸ ਦਰਮਿਆਨ ਮੌਜੂਦ ਸੀਗੇ ਜੀ। ਤਾਂ ਮਤਲਬ ਕੀ ਕਹਿ ਰਹੇ ਆ ਕਿ ਇਹਨਾਂ ਨੇ ਤੇ ਸੈਟਿੰਗ ਕਰ ਲਈ, ਚੇਅਰਮੈਨ ਵਾਈਸ ਚੇਅਰਮੈਨ ਵੰਡ ਲੈ। ਤਾਂ ਇਦਾਂ ਦੀ ਹਾਲਤ ਬਣੀ ਪਈ। ਮੈਂ ਤਾਂ ਹੀ ਕਹਿੰਦਾ ਹੁੰਦਾ ਚੇਅਰਮੈਨ ਨਹੀਂ, ਹੁਣ ਤੁਸੀਂ ਪਿਆਰ ਨਾਲ ਕਿਹਾ ਕਰੋ ਸ਼ੇਅਰਮੈਨ। ਸ਼ੇਅਰ ਹੈ ਵਿੱਚ, ਬਿਲਕੁਲ। ਇਹ ਮੈਂ ਸ਼ਬਦ ਬੜੇ ਮਤਲਬ ਕਿ ਮੈਂ ਨਵੇਂ ਸ਼ਬਦ ਦਿੰਦਾ ਰਹਿਣਾ ਮੀਡੀਆ 'ਚ। ਕਿੰਗ ਅੰਕਲ ਮੇਰਾ ਦਿੱਤਾ ਹੋਇਆ ਸ਼ਬਦ ਹੈ, ਸ਼ਾਨੇ ਸਤੌਜ ਮੇਰਾ ਦਿੱਤਾ ਹੋਇਆ ਸ਼ਬਦ ਹੈ। ਅੱਜ ਤੋਂ ਬਾਅਦ ਇੱਕ ਸ਼ਬਦ ਤੁਸੀਂ ਹੋਰ ਅਡਾਪਟ ਕਰਨਾ ਹੈ, ਚੇਅਰਮੈਨ ਨਹੀਂ ਸ਼ੇਅਰਮੈਨ, ਵਿੱਚ ਸ਼ੇਅਰ ਰੱਖੇ ਹੁੰਦੇ ਆ। ਤਾਂ ਗੱਲ ਇਹ ਆ ਕਿ ਭਾਈ ਇਹ ਸਾਰੀ ਕਹਾਣੀ ਜਿਹੜੀ ਆ ਉਲਝੀ ਪਈ ਆ। ਇਹ ਕਹਿ ਦਿੰਦੇ ਆ ਕਿ ਐਦਾਂ ਜ਼ੀਰੋ ਟੋਲਰੈਂਸ ਫਲਾਣਾ ਆ, ਤੁਹਾਡੇ ਵੇਖ ਲਓ ਬੰਦੇ ਕਿਸ ਤਰ੍ਹਾਂ ਪਿੱਟਣ ਡਏ ਆ, ਕਿਵੇਂ ਮਾਨਸਾ ਦੇ ਵਿੱਚ ਵੀ ਪੋਸਟਪੋਨ ਹੋ ਗਿਆ, ਇੱਥੇ ਵੀ। ਯਾਨੀ ਇਹ ਚੇਅਰਮੈਨ ਨਹੀਂ ਦੀ ਸ਼ੇਅਰਮੈਨ ਕਿਉਂ ਨਹੀਂ, ਦੱਸੋ ਤੇ ਸਹੀ। ਕਿਉਂਕਿ ਸ਼ੇਅਰ ਹੈ ਵਿੱਚ, ਕੋਈ ਇਧਰੋਂ ਲੈ ਗਿਆ ਸ਼ੇਅਰ, ਕੋਈ ਇਧਰੋਂ ਲੈ ਗਿਆ, ਤੇ ਸ਼ੇਅਰ ਵਗੇ ਹੱਥ ਦਸਤੀ। ਤੁਸੀਂ ਦੇਖੋ ਟਰੱਕ ਯੂਨੀਅਨ ਦਾ ਪ੍ਰਧਾਨ ਬਣਨ ਵਾਸਤੇ ਲੱਖਾਂ ਚੱਕੀ ਫਿਰਦੇ, ਕਿਉਂ ਬਈ? ਇੰਨੇ ਪੈਸੇ ਵਾਧੂ ਪਏ ਤੁਹਾਡੇ ਕੋਲ, ਸਾਡੇ ਤੇ 15 ਤਰੀਕ ਨੂੰ ਮੁੱਕ ਜਾਂਦੇ ਆ, ਮਲੰਗ ਹੋ ਜਾਈਦਾ। ਇੰਨੀ ਕਮਾਈ ਕਰੀਦੀ ਆ, ਤੁਸੀਂ 50-50 ਲੱਖ ਚੁੱਕ ਕੇ ਲੈ ਕੇ ਤੁਰ ਪੈਂਦੇ ਜੇ। ਕਿਉਂ? ਤੁਹਾਨੂੰ ਪਤਾ ਇੰਨਾ ਕਿ ਸ਼ੇਅਰ ਦੇਵਾਂਗੇ, ਮੁੜ ਕੇ ਸ਼ੇਅਰ ਵਗੇ ਇੰਨਾ ਕਮਾ ਲੈਣਗੇ। ਬਿਲਕੁਲ ਬਿਲਕੁਲ। ਇਹ ਸ਼ੇਅਰਮੈਨ ਨੇ, ਤੇ ਜਿਹੜਾ ਸ਼ੇਅਰਮੈਨ ਨਹੀਂ ਬਣਦਾ ਫਿਰ ਉਹਦੇ ਲਈ ਪੁਲਿਸ ਹੈਗੀ ਹੈ ਵੀ ਕਿੱਦਾਂ ਮਨਾਉਣਾ ਹੈ ਭਾਈ। ਇੱਧਰ ਨਕੋਦਰ ਚ ਤਾਂ ਕਹਿੰਦੇ ਵੀ ਰਾਤ ਨੂੰ ਹੀ ਬੰਦੇ ਨੂੰ ਪੁਰਾਣੇ ਚੈੱਕ ਬਾਉਂਸ ਦੇ ਵਿੱਚ 2014 ਦੇ ਕੇਸ ਦੇ ਵਿੱਚ ਅੰਦਰ ਤਾੜ ਲਿਆ, ਰਾਤ ਨੂੰ ਉਹਨੂੰ ਪੇਸ਼ ਕੀਤਾ ਸ਼ਾਮ ਨੂੰ ਅਦਾਲਤ ਦੇ ਵਿੱਚ। ਤੇ ਕਹਿੰਦੇ ਜੀ ਫਾਈਲਾਂ ਭੁੱਲ ਗਏ ਅਸੀਂ ਥਾਣੇ ਦੇ ਵਿੱਚ ਹੀ, ਮੁੜ ਕੇ ਫਾਈਲਾਂ ਲੈਣ ਗਏ ਕਹਿੰਦੇ ਜੀ ਕੋਰਟ ਨੇ ਚੱਕ ਕੇ ਉਹਨੂੰ ਜੇਲ੍ਹ ਚ ਭੇਜ ਦਿੱਤਾ। ਤੇ ਲਓ ਉਧਰ ਕਾਂਗਰਸੀ ਬਾਹਰ ਧਰਨਾ ਲਾਉਣ ਲੱਗੇ ਸੀ,
ਜਿਸ ਜਗ੍ਹਾ ਤੇ ਇਕੱਠੇ ਹੋਏ ਸੀ ਉੱਥੇ ਡੀਐਸਪੀ ਸਾਹਿਬ ਆ ਕੇ ਕਹਿੰਦੇ ਕੋਈ ਪ੍ਰਧਾਨ ਕੋਈ ਐਮਐਲਏ ਕੁਛ ਨਹੀਂ ਚੱਲੂਗਾ, ਕਾਂਗਰਸ ਦੇ ਲਾਡੀ ਸ਼ੇਰਵਾਲੀਆ ਉੱਥੇ ਐਮਐਲਏ ਸਾਹਿਬ ਸੀਗੇ, ਨਹੀਂ ਕਹਿੰਦੇ ਇੱਥੋਂ ਦੌੜੋ ਗੁਰਪ੍ਰੀਤ, ਨਹੀਂ ਤਾਂ ਡਾਂਗ ਫਿਰੋ। ਗੁਰਪ੍ਰੀਤ ਮੈਂ ਤੁਹਾਨੂੰ ਇੱਕ ਸੁਝਾਅ ਦੇਣਾ ਚਾਹਾਂਗਾ ਕਿ ਜੀ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਿਹੜਾ ਇਤਿਹਾਸਕ ਬਦਲਾਅ ਹੋਇਆ, ਇਹਦੇ ਤੇ ਇੱਕ ਬੁੱਕ ਲਿਖੋ। ਦੁਆਬੇ ਜੀ ਦੀਆਂ ਘਟਨਾਵਾਂ ਤੁਹਾਡੇ ਕੋਲ ਬਹੁਤ ਹੈ, ਮਾਲਵੇ ਦੀਆਂ ਮੈਂ ਦੱਸ ਦੇਵਾਂਗਾ। ਇਸ ਜੀ ਬਦਲਾਅ ਦਾ ਇਤਿਹਾਸਕ ਕਲਮਬੱਧ ਹੋਣਾ ਚਾਹੀਦਾ ਹੈ। ਇਹੋ ਜਿਹਾ ਬਦਲਾਅ ਪਤਾ ਨਹੀਂ ਧਰਤੀ ਤੇ ਦੁਬਾਰਾ ਆਵੇ ਕਿ ਨਾ ਆਵੇ, ਇਹਨੂੰ ਬਹੁਤ ਜਲਦੀ ਕਲਮਬੱਧ ਕਰ ਲੈਣਾ ਚਾਹੀਦਾ। ਬਿਲਕੁਲ ਬਿਲकुल ਕਲਮਬੱਧ ਇਹਨੂੰ ਹੋਣਾ ਸਜੋ ਚਾਹੀਦਾ। ਲਓ, ਇਹਨੂੰ ਪਰੋ ਲਓ, ਇਹਨੂੰ ਸਾਂਭ ਲਓ, ਜਿੰਨਾ ਕੋਈ ਦਸਤਾਵੇਜ਼ੀ ਕਰ ਸਕਦੇ। ਇਹ ਨਹੀਂ ਜੇ ਲੱਭਣਾ ਕਿਤੇ ਦੁਬਾਰਾ। ਇਹੋ ਜੀ ਜਿਹੀਆਂ ਇਹ ਘਟਨਾਵਾਂ ਕਦੇ ਸੁਣੀਆਂ ਬਈ? ਇਹ 14 ਦਾ ਕੇਸ 13 ਦਾ ਕੱਢ ਕੇ। ਅਦਭੁਤ ਤਸਵੀਰਾਂ ਨੇ ਭਾਈ, ਇਦਾਂ ਦੇ ਰੰਗ ਲੱਭਣੇ ਕਿਤੇ। ਇਹ ਇਸੇ ਕਰਕੇ ਬਸ ਕਹਿੰਦੇ ਬਸ ਨੇ ਇਦਾਂ ਬਈ। ਹੀ ਆ, ਕਿਤੇ ਰੰਗ ਨਾ ਵਟਾਲੀ ਝੱਲੀਏ ਨਹੀਂ ਦੁਨੀਆ ਦੇ ਰੰਗ ਵੇਖ ਕੇ। ਜੀ ਬਿਲਕੁਲ। ਖੈਰ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਕਰਦੇ ਆ ਉਧਰ ਵਿਧਾਇਕ ਦੇ ਨੇੜੂਆਂ ਨੇ ਚੜਾਇਆ ਚੰਦ, ਕਹਿੰਦੇ ਇਹ ਚੰਨ ਚੜਾਉਣ ਲਈ ਬਣੇ ਨੇ। ਵੈਸੇ ਗੱਲਾਂ ਤਾਂ ਆਪਾਂ ਹੁਣੇ ਕਰਦੇ ਹਟੇ ਆ, ਅਗਲਾ ਕਿਹੜਾ ਚੜ ਗਿਆ? ਆਹ ਦੇਖੋ, ਇਹ ਵਿਧਾਇਕ ਚਰਚਿਤ ਰਹਿੰਦਾ ਹੈ ਤੇ ਇਹਦਾ ਅਮਲਾ ਫੈਲਾ ਤੇ ਜਿਹੜੀ ਗੱਡੀ ਇਹ ਆਪ ਇਸਤੇਮਾਲ ਕਰਦਾ, ਉਹ ਇੱਕ ਪੈਲਸ ਜਾਂਦੀ ਹੈ। 10-15 ਦਿਨ ਪਹਿਲਾਂ ਦੀ ਗੱਲ ਆ, ਹੁਣ ਗੱਲ ਬਾਹਰ ਨਿਕਲੀ। ਲੁਧਿਆਣੇ ਜ਼ਿਲ੍ਹੇ 'ਚ ਇੱਕ ਹਲਕਾ ਹੈ, ਲੁਧਿਆਣਾ ਨਹੀਂ, ਸ਼ਹਿਰੀ ਨਹੀਂ, ਬਾਹਰ ਲੁਧਿਆਣੇ ਜ਼ਿਲ੍ਹੇ ਦਾ ਇੱਕ ਹਲਕਾ ਹੈ ਜੀ। ਤੇ ਉਹਦਾ ਵਿਧਾਇਕ ਦਾ ਅਮਲਾ ਫੈਲਾ ਜਾਂਦਾ ਪਾਰਟੀ 'ਚ, ਉੱਥੇ ਚੰਗੇ ਤਿੱਤਰ ਬਟੇਰ ਜਾਂ ਜੋ ਵੀ ਬਣਿਆ ਸੀ, ਬੱਕਰਾ ਸ਼ੱਕਰਾ ਦੇੜਦੇ ਆ ਤੇ ਤੁਰਨ ਲੱਗੇ ਬੋਤਲਾਂ ਢੋ ਰਹੇ ਸੀ, ਗੱਡੀ 'ਚ ਰੱਖ ਰਹੇ ਸੀ। ਗਾ ਪੀਏ ਨੇ ਵੀ ਆਪਦਾ ਇੱਕ ਸ਼ਕੀਆ ਰੱਖਿਆ ਸੀ ਜੀ। ਉਹਨਾਂ ਨੇ ਜਦੋਂ ਵੇਖਿਆ ਵੀ ਇਹ ਬੋਤਲਾਂ ਚੁੱਕੀ ਜਾਂਦੇ, ਉਹਨਾਂ ਨੇ ਢਾ ਲਏ ਚੰਗੀ ਤਰ੍ਹਾਂ। ਉਹ ਵੀਡੀਓ ਵੀ ਮੇਰੇ ਕੋਲ ਹੈ। ਮੈਂ ਫਿਰ ਵੀ ਕਹਿ ਲਓ ਕਿ ਬੇਸ਼ਰਮ ਨਹੀਂ ਬਣਦਾ। ਇਹਨਾਂ ਨੇ ਤੇ ਸਾਡੇ ਵਿਆਹ ਦਾ, ਸਾਡੀ ਕੁੜੀ ਦੇ ਵਿਆਹ ਦਾ ਤਮਾਸ਼ਾ ਕੀਤਾ, ਮੈਂ ਫਿਰ ਵੀ ਇਹਨਾਂ ਦੀ ਇੱਜ਼ਤ ਨਿਲਾਮ ਨਹੀਂ ਕੀਤੀ। ਵੀ ਚਲੋ ਯਾਰ, ਹੋ ਜਾਂਦਾ ਕਈ ਵਾਰ, ਬੰਦਾ ਗਲਤ ਹੈ, ਥਪੜੇ ਚਾਰ ਪੈ ਗਏ ਆ, ਉਹ ਦੁਨੀਆ ਹੋਰ ਤੋਏ ਤੋਏ ਕਰੇਗੀ। ਬਹੁਤ ਪੱਤਰਕਾਰਾਂ ਨੇ ਤੁਹਾਡੇ ਵਰਗਿਆਂ ਨੇ ਵੀਡੀਓ ਮੰਗੀ ਮੈਥੋਂ, ਮੈਂ ਕਿਹਾ ਨਹੀਂ ਯਾਰ, ਮੇਰੀ ਜ਼ਮੀਰ ਨਹੀਂ ਅਲਾਉ ਕਰਦੀ। ਵੀਡੀਓ ਆ ਗਈ ਜੀ, ਉਹ ਵੀਡੀਓ ਛਾਈ ਪਈ ਆ ਪੂਰੇ ਸੋਸ਼ਲ ਮੀਡੀਆ ਤੇ, ਆ ਆ ਗਈ ਗਈ। ਹੋਏਗੀ, ਪਰ ਮੈਂ ਨਹੀਂ ਸਰਕੂਲੇਟ ਕੀਤੀ। ਬਾਏ ਗॉड, ਆਪਾਂ ਇਹ ਗੱਲ ਕਹਿੰਦੇ ਆਪਦੇ ਕੋਲ, ਮੈਂ ਨਹੀਂ ਸਰਕੂਲੇਟ ਕੀਤੀ। ਸਭ ਤੋਂ ਪਹਿਲਾਂ ਵੀਡੀਓ ਮੇਰੇ ਕੋਲ ਸੀਗੀ। ਤੋਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਇਹਨਾਂ ਦੀਆਂ ਹਰਕਤਾਂ ਵੇਖ ਲਓ ਕਿ ਬਈ ਇਹ ਕਰ ਕੀ ਰਹੇ। ਹੁਣ ਤੁਸੀਂ ਦੇਖ ਲਈ ਵੀਡੀਓ, ਤਾਂ ਉਹਦੇ ਚ ਵੀਡੀਓ ਚ ਵਿਧਾਇਕ ਦਾ ਨਾਮ ਵੀ ਲੈ ਰਹੇ ਆ। ਜੀ ਬਿਲਕੁਲ ਠੀਕ ਹੈ ਨਾ ਜੀ। ਸੋ ਇਹ ਇਹਨਾਂ ਦੀਆਂ ਹਰਕਤਾਂ ਨੇ। ਹਰਕਤਾਂ ਤੇ ਇਹੋ ਜੀਆਂ, ਮੈਂ ਤੁਹਾਨੂੰ ਕੀ ਦੱਸਾਂ, ਗੁਰੂ ਹਰਸਾਏ ਦੇ ਵਿੱਚ ਅੱਜ ਇੱਕ ਕਲੋਨੀ ਨੂੰ ਇਲੀਗਲ ਕਰਾਰ ਦਿੱਤਾ ਹੈ ਜੀ। ਠੀਕ ਹੈ ਜੀ, ਕਾਉਂਸਲ ਨੇ ਨੋਟਿਸ ਕੱਢਿਆ ਬਕਾਇਦਾ। ਤੇ ਗੁਰੂ ਹਰਸਾਏ ਦੇ ਬੱਚੇ ਨੂੰ ਪਤਾ ਹੈ ਇਸ ਗੱਲ ਦਾ ਕਿ ਉਸ ਇਲੀਗਲ ਕਲੋਨੀ ਦੇ ਵਿੱਚ ਬਈ ਪਿੱਛੇ ਕੌਣ ਖਲੋਤਾ। ਇਹਨਾਂ ਦਾ ਹੀ ਆਪਣਾ ਚੁਣਿਆ ਨੁਮਾਇੰਦਾ, ਜਿਹੜਾ ਡਿਮੋਸ਼ਨ ਦਾ ਸ਼ਿਕਾਰ ਹੋਇਆ। ਅੱਗੇ ਵੀ ਰੌਲੇ ਪਏ ਜੀ। ਤਾਂ ਤੁਸੀਂ ਹਿਸਾਬ ਲਾ ਲਓ ਕੀ ਕਰਦੇ ਫਿਰਦੇ ਯਾਰ। ਇਹੋ ਜਿਹੀਆਂ ਹਰਕਤਾਂ, 4 ਬੋਤਲਾਂ ਤੇ ਉਹੀ ਠੇਕੇ ਵਾਲਿਆਂ ਕੋਲ ਚਲੇ ਜਾਂਦੇ ਕਿ ਅਸੀਂ ਵਿਧਾਇਕ ਦੇ ਦਫ਼ਤਰ ਚ ਆਏ, ਅਗਲਾ ਕਹਿੰਦਾ ਲੈ ਜਾਓ ਯਾਰ, ਦਫਾ ਕਰੋ। ਜਿੱਥੇ ਕਦੇ ਕੋਈ ਆ ਗਿਆ, ਕੋਈ ਛੋਟਾ ਮੋਟਾ ਪੱਤਰਕਾਰ ਆ ਗਿਆ, ਕੋਈ ਆ ਗਿਆ, ਉਹਨਾਂ ਨੂੰ ਵੰਗਾਰ ਦਿੰਦੇ, ਚਲੋ 4 ਇਹਨਾਂ ਨੂੰ ਦੇ ਦਿਓ। ਇਹ ਕੋਈ ਗੱਲਾਂ ਨੇ ਯਾਰ। ਇਦਾਂ ਤੇ ਮੈਨੂੰ ਲੱਗਦਾ ਕਿ ਜੇ ਰਿਪੀਟ ਹੋ ਗਏ, ਆਂਡਿਆਂ ਦੀ ਭੁਰਜੀ ਤੋਂ ਚਪੇੜਾ ਖਾਣ ਲੱਗ ਪੈਣਗੇ। ਇਹਨਾਂ ਨੇ ਹਾਥਿਆਂ ਤੋਂ ਆਂਡਿਆਂ ਦੀ ਭੁਰਜੀ ਚੁੱਕਣ ਲੱਗ ਪੈਣਾ। ਤਾਂ ਗੱਲ ਇਹ ਆ ਕਿ ਬਈ ਟਕਾ ਕਰੋ। ਤੁਸੀਂ ਕਿੱਧਰ ਨੂੰ ਤੁਰ ਪਏ ਜੇ? ਸਮਝ ਤੋਂ ਬਾਹਰ ਹੋਈ ਪਈ ਆ ਕਹਾਣੀ। ਪਰ ਬਹੁਤ ਬੇਇੱਜ਼ਤੀ ਹੋ ਰਹੀ ਹੈ, ਬਹੁਤ ਜ਼ਲਾਲਤ ਹੋ ਰਹੀ ਹੈ ਜੀ। बिल्कुल रज के जलालत हो रही है, पर शर्म तो हमको आती नहीं, इन्हां दा वो हिसाब है। खैर उधर भाजपा ते खूब धन वर्षा हो रही है। ये तां बोतलां ਚੱਕੀ ਜਾਂਦੇ ਨੇ, उधर तां धन वर्षा ਦੇ ਮਾਮਲੇ 'ਚ ਭਾਜਪਾ ਫੱਟੇ ਚੱਕੀ ਜਾਂਦੀ ਹੈ। ਬੇਸ਼ੱਕ ਇਹ ਚੀਜ਼ਾਂ ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਵੀ ਨੇ ਵੀ ਜਦੋਂ ਇੰਨਾ ਜ਼ਿਆਦਾ ਗੈਪ ਪੈ ਜਾਊਗਾ ਪੈਸੇ ਦੇ ਪੱਖੋਂ ਪਾਰਟੀਆਂ ਦੇ ਅੰਦਰ, ਤਾਂ ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਵੀ ਆਪਾਂ ਜਿਹੜਾ ਸੁਪਨਾ ਦੇਖਦੇ ਆ, ਉਹ ਸੁਪਨਾ ਹੀ ਰਹਿ ਜਾਊਗਾ। ਕਿਉਂਕਿ ਇੱਕ ਬੰਦਾ ਪਾਣੀ ਵਾਂਗੂ ਬਹਾ ਸਕਦਾ ਤੇ ਦੂਜਾ ਬੰਦਾ ਪੋਸਟਰ ਲਾਉਣ ਜੋਗੇ ਵੀ ਨਾ ਇਕੱਠੇ ਕਰ ਸਕੇ, ਤਾਂ ਫਿਰ ਫ੍ਰੀ ਐਂਡ ਫੇਅਰ ਤਾਂ ਬਣੀ ਨਹੀਂ ਨਾ ਗੱਲ। ਹਾਂਜੀ ਬਿਲਕੁਲ। ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ADR ਦੀ ਰਿਪੋਰਟ ਹੈ ਕਿ 24-25 ਦੇ ਦੌਰਾਨ ਨੈਸ਼ਨਲ ਪਾਰਟੀਆਂ ਨੂੰ ਜੋ ਚੰਦਾ ਮਿਲਿਆ ਹੈ, ਉਹਦੇ ਮੁਤਾਬਕ ਕੁੱਲ ਆਮਦਨ ਭਾਜਪਾ ਦੀ 6769 ਕਰੋੜ ਰਹੀ ਹੈ, ਜੋ 6 ਕੌਮੀ ਪਾਰਟੀਆਂ ਦੀ ਇਨਕਮ ਦਾ 85% ਹੈ। ਤਾਂ ਮਤਲਬ ਵੀ ਕਾਂਗਰਸ ਤੋਂ ਵੀ ਕਰੀਬ 7 ਗੁਣਾ ਵਧੇਰੇ ਆ। ਕਾਂਗਰਸ ਤੋਂ 7 ਗੁਣਾ, ਕਿਉਂਕਿ ਕਾਂਗਰਸ ਨੂੰ ਸ਼ਾਇਦ 918 ਕਰੋੜ ਰੁਪਈਆ ਹੈ।
ਤੇ ਆਮ ਆਦਮੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਹੈ, ਨਵੀਂ ਬਣੀ ਹੈ, ਇਹਨਾਂ ਨੂੰ 39 ਕਰੋੜ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਿਲਕੁਲ ਤੁਹਾਡੀ ਰਾਏ ਦੇ ਨਾਲ, ਮੈਂ ਤੁਹਾਡੀ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਜਦੋਂ ਇੱਕ ਪਾਰਟੀ ਚੰਦੇ ਬੰਦੇ ਦੇ ਨਾਮ ਤੇ ਇੰਨੀ ਸਟਰੋਂਗ ਆ ਕਿ ਉਹ ਆਪਦੇ ਕੈਂਡੀਡੇਟ ਨੂੰ ਆਸਾਨੀ ਨਾਲ 5-10 ਕਰੋੜ ਰੁਪਈਆ ਦੇ ਸਕਦੀ ਹੈ, ਕਿਸੇ ਨੂੰ ਬਿਠਾਉਣਾ ਹੋਵੇ ਆਰਾਮ ਨਾਲ 50 ਲੱਖ 60 ਲੱਖ ਦੇ ਸਕਦੀ ਹੈ। ਤਾਂ ਮਤਲਬ ਕਿ ਉਹਦੇ ਕੋਲ ਜਦੋਂ ਸਰਮਾਇਆ ਇੰਨਾ, ਤਾਂ ਦੂਜੀਆਂ ਪਾਰਟੀਆਂ ਸਾਹਮਣੇ ਲੜਾਈ ਲੜ। ਪਰ ਇਹਦੇ ਚ ਇੱਕ ਗੱਲ ਹੋਰ ਹੈ ਕਿ ਜਦੋਂ ਕੇਂਦਰ ਚ ਜਾਂ ਕਿਸੇ ਪ੍ਰਦੇਸ਼ ਦੇ ਵਿੱਚ ਸੱਤਾ ਚ ਹੈ, ਤਾਂ ਬਿਹਾਰ ਦਾ ਤੁਸੀਂ ਨਮੂਨਾ ਭੁੱਲ ਨਹੀਂ ਸਕਦੇ ਗੁਰਪ੍ਰੀਤ, ਕਿ ਕੋਡ ਆਫ ਕੰਡਕਟ ਦੇ ਦੌਰਾਨ ਉਹਨਾਂ ਨੇ 15,000 ਕਰੋੜ ਰੁਪਈਆ ਡਾਇਰੈਕਟ ਬੈਨੀਫਿਟਸ ਦੇ ਰੂਪ ਦੇ ਵਿੱਚ ਬੈਨੀਫੀਸ਼ੀਅਰੀਜ਼ ਜਿਹੜੇ ਸੀ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਕੀਤੇ। ਬਿਲਕੁਲ। ਤਾਂ ਉਹ ਕਿੱਥੇ ਤੁਸੀਂ ਦੂਜੇ ਵਿਰੋਧੀ ਨੂੰ ਠਹਿਰਨ ਦਿਓਗੇ, ਕਿਉਂਕਿ ਪੈਸਾ ਲੋਕਾਂ ਦਾ, ਯਾਨੀ ਪਾਰਟੀ ਕੋਲ ਚੰਦਾ ਵੀ ਹੈ ਤੇ ਪਾਰਟੀ ਦੇ ਕੋਲ ਖਜ਼ਾਨਿਆਂ ਦੀਆਂ ਚਾਬੀਆਂ ਵੀ ਆ। ਤਾਂ ਕਿਵੇਂ ਉਹ ਚੋਣਾਂ ਹਾਰਨਗੇ? ਤੇ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਕਿ ਭਾਜਪਾ ਨੂੰ ਹਰਾਉਣਾ ਸਰ, ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਸੁਪਨਾ ਹੋ ਗਿਆ। ਸੁਪਨਾ ਹੋ ਗਈ ਪਾਲੀਏ ਮਿਲਨੋਂ ਵੀ ਰਹਿ ਗਈ ਨੇ, ਤਾਂ ਬਈ ਸੁਪਨਾ ਹੋ ਗਿਆ ਸਿਸਟਮ, ਬਈ ਕਿਵੇਂ ਹਾਰਨਗੇ? ਮੋਦੀ ਆ ਜਾਵੇ, ਯੋਗੀ ਆ ਜਾਵੇ, ਕੋਈ ਹੋਰ ਆ ਜਾਵੇ, ਰੋਗੀ ਆ ਜਾਵੇ, ਸੋਗੀ ਆ ਜਾਵੇ, ਕੋਈ ਆ ਜਾਵੇ, ਡਸਨਟ ਮੈਟਰ, ਪਰ ਇਸ ਇਕੋਸਿਸਟਮ ਨੂੰ ਹਰਾਓਗੇ ਕਿਦਾਂ? ਬਿਲਕੁਲ ਬਿਲਕੁਲ, ਇਹ ਇੱਕ ਚੱਕਰਵਿਊ ਐਸਾ ਵਿਛ ਚੁੱਕਾ ਹੈ ਵੀ ਜਿਹਨੂੰ ਭੇਦਣਾ ਹੁਣ ਬਾਹਲਾ ਔਖਾ ਕੰਮ ਹੈ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।